1 2 3 4 ਤੁਸੀਂ ਇਹ ਦੱਸ ਦਿਓ ਕਿ ਜੀ ਬਸੰਤ ਹੋਣੀ ਚਾਹੀਦੀ, ਲੇਕਿਨ ਉਹਦੇ ਵਿੱਚ ਅਗਰ ਇਹ ਪ੍ਰੀਕਾਸ਼ਨਰੀ ਮੇਜਰਸ ਲੈ ਜਾਣ ਤੇ ਫਿਰ ਕੋਈ ਇਤਰਾਜ਼ ਨਹੀਂ, ਠੀਕ ਹੈ ਜੀ ਹੋ ਜਾਵੇ ਤੇ ਕੋਈ ਮਸਲਾ ਨਹੀਂ। ਦੇਖੋ ਜੀ, ਮੈਂ ਇੱਕ ਤੁਹਾਨੂੰ ਛੋਟੀ ਜਿਹੀ ਗੱਲ ਦੱਸ ਦੇਵਾਂ, ਠੀਕ ਹੈ ਨਾ ਜੀ। ਜੀ ਔਰ ਮੈਂ ਅੱਜ ਵੀ ਤੁਹਾਨੂੰ ਮਤਲਬ ਵਜ਼ਾਹਤ ਨਾਲ, ਦੇਖੋ ਮੈਂ 5-6 ਚੀਜ਼ਾਂ ਤੁਹਾਡੇ ਸਾਹਮਣੇ ਦੱਸ ਦੇਣਾ ਜੀ। ਪਹਿਲੀ ਤਾਂ ਗੱਲ ਹੈ ਜੀ, ਇਹ ਠੀਕ ਮਖਸੂਸ ਇਲਾਕਿਆਂ 'ਚ ਹੋਵੇ, ਓਪਨ ਏਰੀਆ ਗੁੱਡ 'ਚ ਹੋਵੇ, ਜਿੱਥੇ ਪਤਾ ਹੋਵੇ ਚਰਖੀ ਦੀ ਬਿਲਕੁਲ ਨਾ ਦੀ ਇਜਾਜ਼ਤ ਹੋਵੇ, ਪਿੰਨਾ ਹੋਵੇ, ਓਕੇ ਪਿੰਨਾ ਰੱਖ ਕੇ ਠੀਕ ਹੈ ਤੁਸੀਂ ਕਰੋ। ਹਰ ਘਰ ਪੂਰੇ ਲੋਟ 'ਚ ਨਹੀਂ ਤੁਸੀਂ ਕਰ ਸਕਦੇ। ਨੰਬਰ 2, ਠੀਕ ਪਰ ਜਿਹੜਾ ਤੁਸੀਂ ਪਾਬੰਦੀਆਂ ਲਾਉਣ ਲੱਗੇ ਹੋ, ਮੋਟਰਸਾਈਕਲਾਂ ਨਹੀਂ ਚੱਲਣਗੀਆਂ, ਇਹ ਕੀ ਗੱਲ ਹੋਈ ਯਾਰ? ਉਦਾਹਰਣਾ ਤੁਸੀਂ ਆਪਣੀ ਬਸੰਤ ਦੇ ਚੱਕਰ ਦੇ ਵਿੱਚ ਆਮ ਬੰਦੇ ਦੀ ਰੋਟੀ ਤਾਂ ਖਤਮ ਕਰਕੇ 3 ਦਿਨ ਵਿਚਾਰਾ ਭੁੱਖਾ ਰਹੇਗਾ ਬੰਦਾ ਸਹੀ ਯਾਰ। ਠੀਕ ਫਿਰ 3 ਦਿਨ ਦੀ ਕਿਉਂ ਕਰਦੇ ਪਿਓ? ਇੱਕ ਦਿਨ ਦੀ ਠੀਕ ਬਣਾ ਹੈ ਲਓ ਯਾਰ। ਓਕੇ ਇੱਕ ਦਿਨ ਰਾਤ, ਯਾਨੀ ਪੈਸੇ ਵੀ ਬਣਾਉਂਦੇ ਹੁੰਦੇ ਸੀਗੇ ਕਿ ਰਾਤ ਨੂੰ, ਹਫਤੇ ਦੀ ਰਾਤ ਵਾਲੇ ਦਿਨ ਨਾ, ਹਫਤੇ ਦੀ ਰਾਤ ਨੂੰ ਰਾਤ ਦੀ ਬਸੰਤ ਹੋਣੀ ਹੁੰਦੀ ਸੀ, ਤੇ ਇਤਵਾਰ ਵਾਲੇ ਦਿਨ ਦਿਨ ਦੀ ਬਸੰਤ ਹੁੰਦੀ ਸੀ। ਨਾ ਛੁੱਟੀ ਨਾ ਕੋਈ ਗੱਲ, ਨਾ ਵਾਸਤਾ। ਦੇਖੋ 3 ਦਿਨ ਛੁੱਟੀਆਂ ਮਨਾਓਗੇ ਤੁਸੀਂ ਯਾਰ। ਮੁਲਕ ਜੇ ਕੌਣ ਸੱਤਿਆਨਾਸ਼ ਕਰ, ਇੱਕ ਦਿਨ ਬਸੰਤ ਮਨਾਓ ਤੁਸੀਂ, ਕੋਈ ਅਰਜ਼ ਨਹੀਂ ਹੈਗਾ। ਲੇਕਿਨ ਮਹਿਫੂਜ਼ ਦੇ ਬਾਰੇ ਨਾਲ ਇਹ ਗੱਲਾਂ ਦੱਸਦੀਆਂ, ਮਖਸੂਸ ਇਲਾਕੇ ਦੱਸ ਦਿੱਤੇ, ਔਰ ਤੁਸੀਂ ਅਗਰ ਚਾਹਨੇ ਵੀ ਹੋ ਗਏ ਇਹਨਾਂ ਚੀਜ਼ਾਂ ਨੂੰ ਉਸ ਤਰੀਕੇ ਨਾਲ ਲੈ ਕੇ ਜਾਣਾ, ਔਰ ਉਸ ਤਰੀਕੇ ਨਾਲ ਮਨਾਣਾ ਵੀ ਚਾਹਨੇ ਹੋ, ਤੇ ਫਿਰ ਇਹਦੇ ਵਿੱਚ ਫਿਰ ਨਾਲ ਤੈਅ ਕਰੋ ਕਿ ਜਨਾਬ ਅਗਰ ਕੋਈ ਜ਼ਿੰਮੇਦਾਰੀ ਹੋਈ, ਅਗਰ ਕੋਈ ਮਰਿਆ, ਕੋਈ ਜ਼ਖਮੀ ਹੋਇਆ, ਤੇਰੀ ਬਰਾਹ ਰਾਸਤ ਜ਼ਿੰਮੇਦਾਰੀ ਹੈ ਮੈਡਮ ਚੀਫ ਮਿਨਿਸਟਰ। ਕਾਬੀਨਾ ਪੂਰੀ ਹੋਵੇਗੀ ਨਾ ਜੀ, ਪੂਰੀ ਕਾਬੀਨਾ। ਬਿਊਰੋਕ੍ਰੇਸੀ ਨਾ ਫਸਾਓ ਇਸ ਕੰਮ ਦੇ ਵਿੱਚ। ਬਿਊਰੋਕ੍ਰੇਸੀ ਦਾ ਕੀ ਕੰਮ ਹੈਗਾ? ਤੁਹਾਨੂੰ ਤੁਸੀਂ ਆਪਣੇ ਸ਼ੌਕ ਪੂਰੇ ਕਰਨਾ ਚਾਹੁੰਦੇ, ਐਸਐਚਓ ਦਾ ਕੀ ਕਸੂਰ ਹੈ? ਐਸਐਚਓ ਨੇ ਅਗਰ ਕਰਦਾ ਵੀ ਹੈ ਕੋਈ, ਅਗਰ ਐਸਐਚਓ ਨੇ ਐਸਾ ਕੰਮ ਕੀਤਾ ਵੀ ਹੈਗਾ, ਐਸਐਚਓ ਨੂੰ ਕੀ ਐਸਐਚਓ ਨੂੰ ਕਿਉਂ ਇਨਵੋਲਵ ਕਰਨਾ ਚਾਹੁੰਦੇ ਆ ਸਾਰੇ ਕੰਮ ਦੇ ਵਿੱਚ ਹੀ? ਅੱਛਾ, ਆਖਿਰ 'ਚ ਇਹ ਦੱਸ ਦਿਓ, ਮੈਂ ਬਲਕਿ ਇਹਦੇ ਨਾਲ ਹੀ ਜੁੜਿਆ ਟਾਪਿਕ ਹੈ ਵੈਸੇ, ਕਿ ਕੋਈ ਗਾਣਿਆਂ 'ਤੇ ਪਾਬੰਦੀ ਲੱਗੀ? 132 ਗਾਣੇ ਜਿਹੜਾ ਹੈ ਉਹ ਜਿਹੜੀ ਵਜ਼ਾਰਤ ਇਤਲਾਤ ਤੇ ਸਕਾਫਤ ਹੈ ਉਹਨਾਂ ਪਾਬੰਦੀ ਲਈ ਕਿ ਇਹ ਗਾਣੇ ਵੀ ਨਹੀਂ ਚੱਲਣਗੇ, ਔਰ ਪੰਜਾਬੀ ਗਾਣੇ ਨੇ, ਹਾਲਾਂਕਿ ਸਾਡੇ ਤੇ ਕਈ ਦੋਸਤ ਕਹਿ ਰਹੇ ਸਨ ਕਿ ਜੀ ਅਗਰ ਇਹਨਾਂ ਗਾਣਿਆਂ 'ਤੇ ਪਾਬੰਦੀ ਲੱਗ ਗਈ ਤੇ ਫਿਰ ਪਿੱਛੇ ਪੰਜਾਬੀ। ਤੇ ਇਹ ਦੱਸੋ, ਮੈਂ ਚਾਹਾਂਗਾ ਕਿ ਤੁਸੀਂ ਇਸ ਹਵਾਲੇ ਨਾਲ ਹੀ ਜ਼ਰੂਰ ਗੱਲ ਕਰੋ ਕਿ ਜੀ ਇੱਕ ਤਾਂ ਗਾਣਿਆਂ 'ਤੇ ਪਾਬੰਦੀ ਲੱਗ ਗਈ, ਔਰ ਦੂਜਾ ਇਹ ਹੈ ਕਿ ਇਹਨਾਂ ਗਾਣਿਆਂ ਦੀ ਜਿਹੜੀ ਲਿਸਟ ਆਈ ਤੁਸੀਂ ਵੀ ਵੇਖੀ ਹੋਏਗੀ, ਤੇ ਇਹਦੇ ਵਾਸਤੇ ਤਾਂ ਬੜੀ ਤਹਿਕੀਕ ਦੀ ਜ਼ਰੂਰਤ ਪਈ ਹੋਣੀ ਜਿਹੜੀ ਇੱਕ ਲਿਸਟ ਆਈ ਹੈ। ਅੱਛਾ ਦੇਖੋ, ਮੇਰੀ ਗੱਲ ਸੁਣੋ। ਹੁਣ ਬਸੰਤ ਤੁਹਾਨੂੰ ਪਤਾ ਹੈ, ਬਸੰਤ ਇੱਕ ਤਿਉਹਾਰ ਹੈ, ਰੰਗਾਂ ਦੀ ਪਹਿਚਾਨ ਹੈ, ਜੋ ਸਰਦੀਆਂ ਦੇ ਬਾਅਦ ਲਾਂਦੀ ਹੈ ਖੁਸ਼ੀਆਂ ਦੀ ਮੁਸਕਾਨ ਹੈ। ਠੀਕ ਹੈ ਪੀਲੇ ਫੂਲ, ਨੀਲਾ ਅਸਮਾਂ, ਪਤੰਗਾਂ ਦੀ ਕਤਾਰ, ਬਸੰਤ ਕਹਿੰਦੀ ਹੈ ਆਓ ਜੀਓ ਜ਼ਰਾ ਬੇਕਰਾਰ। ਮਾਸ਼ਾ ਤੁਸੀਂ ਦੇਖੋ ਨਾ, ਮੈਨੂੰ ਦੱਸੋ, ਤੁਸੀਂ ਮਨਾਣਾ ਹੈ ਨਾ ਇਹ ਜਿਹੜੀ ਗਾਣਾ, ਅਗਰ ਗਾਣਾ ਗਾਉਂਦਾ ਪਿਆ ਸੀ, ਪੰਜਾਬੀ ਫਿਲਮਾਂ ਬੜੀਆਂ ਵੇਖੀਆਂ ਨੇ ਇਹੋ ਜਿਹੀਆਂ, ਕਰਦੇ ਰਹਿਣ, ਤੁਹਾਨੂੰ ਕੀ ਫਰਕ ਪੈਂਦਾ? ਲੇਕਿਨ ਅਗਰ ਤੁਸੀਂ ਇੱਕ ਤਰਫ ਇੱਕ ਅਸਲ ਜੇ ਤੁਸੀਂ ਗੱਲ ਨੂੰ ਸਮਝੋ, ਜਿਹੜੀ ਜ਼ੁਬਾਨ ਬੰਦ ਕਰਨੀ ਆ, ਜਿਹੜੀ ਅਸਲ ਜਿਹੜਾ ਮੁਕਤਾ ਨਜ਼ਰ ਹੈਗਾ, ਉਹ ਗਾਣੇ ਜਿਹੜਾ ਗਾਉਂਦਾ ਤੇ ਗਾਣ ਦਿਓ ਯਾਰ। ਤੁਹਾਨੂੰ ਕੀ ਹੈ, ਮੇਲਾ ਠੇਲਾ ਪੂਰਾ ਮਨਾਓ ਨਾ। ਯਾਨੀ ਇੱਥੇ ਤੇ ਪਤਾ ਨਹੀਂ ਕੀ, ਯਾਨੀ ਚਾਹਦੇ ਕੀ ਆ? ਇੱਕ ਤਰਫ ਕੀ ਆ, ਇੱਕ ਤਰਫ ਕਾਨੂੰਨ ਬਣਾਤਾ ਹੈ ਪਾਰਲੀਮਾਨ ਨੇ, ਧਿਆਨ ਨਾਲ ਘੂਰ ਕੇ ਨਾ ਦੇਖੀ ਯਾਰ, ਮੇਰੇ ਵੇਲੇ ਤੂੰ ਘੂਰ ਕੇ ਨਾ ਦੇਖੀ, ਮਰਦ ਵਿਚਾਰੇ ਦਾ ਕੋਈ ਖੂਫਾਲ ਨਹੀਂ ਹੈਗਾ। ਯਾਨੀ ਅੰਦਾਜ਼ਾ ਲਾਓ, ਫਰਜ਼ ਕਰੋ ਮੀਆਂ ਬੀਵੀ ਬਸੰਤ ਜਾਣ ਲੱਗੇ ਨੇ ਉੱਤੇ, ਇਹ ਲਾਹੌਰ ਤੇ ਨਹੀਂ ਹੈਗੀ ਯਾਰ, ਇਸਲਾਮਾਬਾਦ ਦੇ ਵਿੱਚ, ਤੇ ਪਤੰਗ ਕੱਢੀ ਗਈ ਉਹਨੇ, ਬੀਵੀ ਨੇ ਘੂਰ ਕੇ ਵੇਲਿਆ ਮੇਰੇ ਵੱਲ, ਤੂੰ ਘੂਰ ਕੇ ਵੇਲਿਆ, ਚੱਲ ਤੇਰੇ ਤੇ ਪਰਚਾ ਇੱਕ ਹੋਰ ਹੋਏਗਾ ਯਾਰ। ਖੁਦਾਰਾ ਯਾਰ, ਇਹ ਤੂੰ ਗਾਣਾ ਕਿਉਂ ਲਾ ਲਿਆ? ਬੇਹੂਦਾ ਗਾਣਾ ਹੈਗਾ, ਪਰਚਾ ਇੱਕ ਹੋਰ ਹੋਏਗਾ। ਐਸਐਚਓ ਨੇ 804 ਦੀ ਪਤੰਗ ਉਡਾਉਂਦੀ, ਉਹਨੇ ਕਿਹਾ ਕੋਈ ਡੋਰ ਤੇ ਸਭ ਸਹੀ ਆ। ਉਹ ਨਹੀਂ, ਇਹ ਗਾਣਾ ਸੁਣਦਾ ਪਿਆ ਸੀ। ਅੱਛਾ, ਜਾ ਕੇ ਦੱਸਦਾ, ਸਾਬਤ ਕਰਾਂਗਾ ਮੈਂ ਕਿਹੜਾ ਗਾਣਾ ਸੁਣਦਾ ਪਿਆ ਸੀ ਮੈਂ। ਅਸੀਂ ਤਾਂ ਯਾਦ ਹੈ ਸਾਨੂੰ ਅੱਜ ਵੀ, ਅਸੀਂ ਤਾਂ ਯਾਰ ਬੜਾ, ਅਸੀਂ ਜੈਕ ਸ਼ੈਕ ਲਾਣਾ, ਬੜਾ ਮੇਲਾ ਠੇਲਾ ਦਾ ਇੰਤਜ਼ਾਮ ਕਰਨਾ, ਬਾਰਬੀਕਿਊ ਹੋਣਾ, ਅਸੀਂ ਬੜੇ, ਯਾਨੀ ਅਸੀਂ ਇਹਨੇ ਤਿਉਹਾਰ ਨੂੰ ਤਿਉਹਾਰ ਦੀ ਸ਼ਕਲ 'ਚ ਮਨਾਇਆ ਹੋਇਆ। ਲੇਕਿਨ ਪਾਕਿਸਤਾਨ ਦੇ ਵਿੱਚ ਤਿਉਹਾਰ ਤਬੂਰ ਕੋਈ ਨਹੀਂ ਰਹਿ ਗਿਆ। ਪਾਕਿਸਤਾਨ ਦੇ ਵਿੱਚ ਜ਼ੁਲਮ, ਜ਼ਿਆਦਤੀ, ਜਬਰ, ਔਰ ਇਹੀ ਕੁਝ ਚੱਲਣਾ ਹੈ। ਔਰ ਇਹ ਗੱਲ ਯਾਦ ਰੱਖਣਾ, ਮੈਂ ਬਾਰ-ਬਾਰ ਕਹਿਣਾ ਜੀ, ਇਹ ਮੈਂ ਬਾਰ-ਬਾਰ ਨੋਟ ਕਰਾਣਾ ਹਰ ਪ੍ਰੋਗਰਾਮ ਦੇ ਵਿੱਚ ਕਿ ਅਸਲ ਤੁਹਾਨੂੰ ਮਸਲਾ ਕੀ ਬਣਿਆ 804 ਦੀ ਪਤੰਗਾ ਉਡਣ ਤੇ। 800 ਮੈਂ ਅਗਰ 804 ਦੇ ਗਾਣੇ ਲੱਗ ਜਾਣ, ਬਸ ਚਲੋ ਪੰਜਾਬੀ ਦੇ ਉਹਨਾਂ ਨੇ ਕਹਿਣਾ ਯਾਰ ਪੰਜਾਬੀ ਉਹ ਬੇਹੂਦਾ ਗਾਣਾ ਸੁਣਦਾ ਪਿਆ ਯਾਰ। ਯਾਨੀ ਕੀ ਤੁਸੀਂ ਦੇਖੋ, ਅਸੂਲੀ ਤੌਰ ਦੇ ਉੱਤੇ ਇੱਕ ਹੋਰ ਬੜੀ ਜ਼ਬਰਦਸਤ ਗੱਲ ਹੈ, ਇੱਕ ਹੋਰ ਇਹਨੂੰ ਵੀ ਕਰਨਾ ਹੈਗਾ ਨਾ, ਤੇ ਸਰਵੇਲੈਂਸ ਫਿਰ ਸਹੀ ਹੋਵੇ, ਜਿਹੜਾ ਬੰਦਾ ਤੁਸੀਂ ਫੜੋ ਉਹਦੀ ਟਰਾਂਸਪੇਰੈਂਸੀ ਹੋਵੇ, ਔਰ ਸਾਰਾ। ਮੈਨੂੰ ਕੀ ਇਤਰਾਜ਼ ਆ, ਲੇਕਿਨ ਮੈਂ ਤੇ ਚਾਹਨਾ ਜਿਹੜੇ ਕਸੂਰਵਾਰ ਨੇ ਉਹਨਾਂ ਦੇ ਨਾਲ, ਇਹ ਨਹੀਂ ਕਿ ਨਾਜਾਇਜ਼ ਲੋਕਾਂ ਦੇ ਨਾਲ। ਇਸ ਕਾਨੂੰਨ ਦਾ ਮਕਸਦ ਜਿਹੜਾ ਨਾ, ਸਿਆਸੀ ਇੰਜੀਨੀਅਰਿੰਗ ਆ, ਲੋਕਾਂ ਨਾਲ ਜ਼ੁਲਮ ਔਰ ਜ਼ਿਆਦਤੀ ਆ, ਔਰ ਅਸਾਂ ਦੀ ਆਵਾਜ਼ ਉਠਾਉਂਦੇ ਰਵਾਂਗੇ। ਇਹ ਗਾਣੇ ਸ਼ਾਨੇ ਦੀ ਪਾਬੰਦੀ ਤੇ ਬਿਲਕੁਲ ਮੈਂ ਨਹੀਂ ਸਮਝਦਾ, ਤੇ ਬਿਲਕੁਲ ਲਾਗੂ ਗੱਲ ਹੈਗੀ ਹੈ। ਉਹ ਠੀਕ ਹੈ ਯਾਰ, ਅਗਰ ਕੋਈ ਗੱਲ ਯਾਨੀ ਹੁਣ ਕੀ, ਮੇਰੀ ਗੱਲ, ਤੁਹਾਡਾ ਬਚਪਨ ਗੁਜ਼ਰ ਗਿਆ, ਇਹ ਗੱਲ ਹੈ, ਤੁਹਾਡਾ ਬਚਪਨ ਸਾਰਾ ਗੁਜ਼ਰ ਗਿਆ ਇਸ ਗਾਣੇ ਦੇ। ਜਿਹੜੇ ਨਵੇਂ ਗਾਣੇ ਆ, ਕੋਈ ਅਗਰ ਨਵੇਂ ਗਾਣੇ ਕੋਈ ਗਾਉਂਦਾ ਵੀ ਪਿਆ, ਉਹ ਠੀਕ ਹੈ। ਜਿਹੜਾ ਫੈਲ, ਜਿਹੜੀ ਤੁਸੀਂ ਇਹ ਕਰੋ, ਜਿਹੜੀ ਇੱਕ ਗੱਲ ਦੱਸੋ, ਤੁਸੀਂ ਅੱਜ ਕੱਲ ਕੁੜੀ ਮੁੰਡਾ ਜਾਣਦੇ ਹੋ, ਤੁਸੀਂ ਮੂੰਹ ਸੁੰਘ ਨਹੀਂ ਸਕਦੇ ਉਹਦਾ, ਠੀਕ ਹੈ ਨਾ ਜੀ, ਤੁਸੀਂ ਪਰਚਾ ਪੁਰਚਾ ਦੇ ਨਹੀਂ ਸਕਦੇ। ਇੱਥੇ ਚੰਗਾ ਮਜ਼ਾਕ ਬਣਾਇਆ ਕਿ ਗਾਣਾ ਗੰਦਾ ਸੁਣ ਰਿਹਾ ਯਾਰ, ਕਿਹੜਾ ਗੰਦਾ ਗਾਣਾ ਹੈ ਯਾਰ?
ਪਤਾ ਨਹੀਂ ਕਿਹੜਾ ਗੰਦਾ ਗਾਣਾ ਹੈ, ਅੱਲਾ ਹੀ ਜਾਣੇ ਬਿਹਤਰ ਕਿਹੜਾ ਗਾਣਾ ਹੈ ਕਿਹੜਾ ਨਹੀਂ ਗਾਣਾ। ਤੁਸੀਂ ਜੋ ਵੀ ਕਰਨਾ ਚਾਹੁੰਦੇ ਹੋ ਇਹ ਬਿਲਕੁਲ ਗਲਤ ਆ। ਅਗਰ ਤੁਸੀਂ ਤਿਉਹਾਰ ਇਜਾਜ਼ਤ ਦੇਣੀ ਆ ਫਿਰ ਖੁੱਲੀ ਪੇਟ ਠੋਕ ਕੇ ਇਜਾਜ਼ਤ ਦਿਓ, ਔਰ ਧਿਆਨ ਰੱਖ ਲਓ ਕੋਈ ਬੰਦਾ ਮਰੇਗਾ ਨਹੀਂ। ਜਿਹੜੀ ਤੁਸੀਂ ਨਾਦਾ ਲਾਓ ਉਹ ਗਾਣਾ ਗਾ ਕੇ ਬੰਦੇ ਨੂੰ ਮਾਰ ਦੇਣਾ, ਉਹਨੂੰ ਬੜ ਕੇ ਤਨ ਦੇਣਾ ਅੰਦਰ, ਚੱਲ ਵੀ ਅੰਦਰ ਤੂੰ ਤੁਨ। ਪਰ ਸਿਆਸੀ ਇੰਜੀਨੀਅਰਿੰਗ ਹੋਣੀ ਹੈ, ਸਿਆਸੀ ਤੌਰ ਤੇ ਰੋਕਿਆ ਜਾਏਗਾ, ਜੋ ਜ਼ੁਲਮ ਹੈ ਮੈਂ ਸਮਝਦਾ। ਬਹੁਤ ਬਹੁਤ ਸ਼ੁਕਰੀਆ। ਹਾਜ਼ਰ ਸਦੀਕ ਐਡਵੋਕੇਟ ਸਾਹਿਬ ਸਾਡੇ ਨਾਲ ਮੌਜੂਦ ਸਨ, ਗੱਲ ਕਰ ਰਹੇ ਸਨ ਕਿ ਬਸੰਤ ਅਗਰ ਮਨਾਵੀ ਵਜ੍ਹਾ ਹੋਏ ਤਾਂ ਜ਼ਾਹਿਰ ਗੱਲ ਹੈ ਉਹਦਾ ਕੋਈ ਤਰੀਕਾਕਾਰ ਹੋਣਾ ਚਾਹੀਦਾ। ਤੇ ਦੂਜਾ ਉਹ ਗੱਲ ਕਰ ਰਹੇ ਸਨ ਕਿ ਜਿਹੜਾ ਬਾਕਾਇਦਾ ਤੌਰ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਪੋਲੀਟੀਕਲ ਇੰਜੀਨੀਅਰਿੰਗ ਦੀ, ਇਹ ਵੀ ਨਹੀਂ ਹੋਣੀ ਚਾਹੀਦੀ। ਪ੍ਰੋਗਰਾਮ ਇੱਕ ਛੋਟਾ ਜਿਹਾ ਬ੍ਰੇਕ ਲੈਣਾ।